ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਜਿਹੜਾ ਸਮਾਂ ਹੈ ਉਹ ਚੱਲ ਰਿਹਾ ਆ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਕਾਲ 408-272-2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਆਇਲ ਚੇਂਜ, ਟਰੱਕ ਵਾਸ਼, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨਜ਼ ਨੇ। ਕਾਲ ਨਿਮਾ ਸਹੋਤਾ 209-277-0113 2092777013। ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਤਰੀਕੇ ਨਾਲ ਸਿਖਲਾਈ ਜਿਹੜੇ ਦਿੰਦੇ ਨੇ ਅਤੇ ਬਹੁਤ ਹੀ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541 ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਜਾਂ 408-272-5200 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਕਹਿੰਦੇ CBI ਦੇ ਵਿੱਚ ਪਿਆ ਖਲਾਰਾ, ਮੋਦੀ ਨੇ ਚੀਫ ਨਾਲ ਗੱਲਬਾਤ ਕੀਤੀ। CBI ਦੀ ਹੁਣ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਹੈ ਕਿ ਇਹ ਖਲਾਰਾ ਕਦੋਂ ਪਿਆ, ਪਰ ਮੇਰੇ ਖਿਆਲ ਦੇ ਨਾਲ CBI ਦੀ ਜਾਂਚ ਪੜਤਾਲ ਫਿਰ CBI ਕਰੇ ਤਾਂ ਬਿਹਤਰ ਆ। ਕੋਈ ਹੋਰ ਕਰੂਗਾ ਤੇ ਭੈੜਾ ਜਿਹਾ ਲੱਗਣਾ ਕੰਮ। ਵੈਸੇ ਇਹਨਾਂ ਨੇ ਖਿਲਾਰ ਕੇ ਰੱਖ ਦਿੱਤਾ ਕਿਹੜਾ ਐਸਾ ਮਹਿਕਮਾ ਜਾਂ ਕਿਹੜਾ ਐਸਾ ਮੰਤਰਾਲਾ ਜਿਹੜਾ ਇਹਨਾਂ ਨੇ ਪੜ੍ਹਾਇਆ ਨਹੀਂ। ਤੁਹਾਨੂੰ ਯਾਦ ਹੋਣਾ ਸੁਪਰੀਮ ਕੋਰਟ ਦੇ ਜੱਜਾਂ ਨੇ ਜਾ ਕੇ ਪ੍ਰੈਸ ਕਾਨਫਰੰਸ ਕਰ ਦਿੱਤੀ ਸੀ, ਕਹਿੰਦੇ ਦੇਸ਼ ਬਚਾ ਲਓ। ਫਿਰ ਜੋ ਮਨੁੱਖੀ ਵਿਕਾਸ ਮੰਤਰਾਲਾ ਹੁੰਦਾ, ਮਨੁੱਖੀ ਸਰੋਤ ਵਿਕਾਸ ਮੰਤਰਾਲਾ ਜਿਹਨੂੰ ਆਪਾਂ ਕਹਿ ਦਿੰਦੇ HRD ਮਿਨਿਸਟਰੀ, ਉਹਨਾਂ ਦਾ ਰੱਫੜ ਪੈ ਗਿਆ ਯੂਨੀਵਰਸਿਟੀਆਂ ਵਾਲਿਆਂ ਨਾਲ। ਫਿਰ ਜੋ ਡਿਫੈਂਸ ਮਿਨਿਸਟਰੀ ਆ HAL ਦੇ ਨਾਲ, ਉਹਨਾਂ ਦਾ ਝਗੜਾ ਪਿਆ। ਯਾਨੀ ਕਿਹੜਾ ਇੰਸਟੀਟਿਊਸ਼ਨ ਹੈ ਜਿਹੜਾ ਬਚਿਆ। ਇਹਨਾਂ ਨੇ ਹਰੇਕ ਦੇ ਵਿੱਚ ਰੱਫੜ ਪਾਇਆ, ਹਰੇਕ ਦੇ ਵਿੱਚ, ਹਰੇਕ ਸੰਸਥਾਨ ਹੈ ਜਿਹੜਾ ਉਹਦੇ 'ਚ ਇਹੋ ਜਿਹਾ ਮਾਹੌਲ ਪੈਦਾ ਕਰ ਦਿੱਤਾ ਕਿ ਜਿੱਥੇ ਇਹਨਾਂ ਦੇ ਬੰਦੇ ਉਚਾਈਆਂ ਤੇ ਜਾਣ ਵਾਸਤੇ ਦੂਜਿਆਂ ਨੂੰ ਠਿੱਡੀਆਂ ਮਾਰਦੇ ਨਜ਼ਰ ਆਏ ਜੀ, ਜਾਂ ਇਹਨਾਂ ਦੇ ਏਜੰਡੇ ਨੂੰ ਅੱਗੇ ਵਧਾਉਂਦਿਆਂ ਉਹਨਾਂ ਨੇ ਬਹੁਤ ਉਲਟ ਕੰਮ ਕਰ ਦਿੱਤੇ। ਖੈਰ, ਇਹ ਮਸਲਾ ਕੀ ਹੈ? ਮਸਲਾ ਇੱਥੇ ਵੀ ਵਰਚਸਵ ਦੀ ਲੜਾਈ ਦਾ, ਹੋਣ ਦੀ ਲੜਾਈ ਦਾ। ਰਕੇਸ਼ ਅਸਥਾਨਾ ਇਹਨਾਂ ਨੇ ਲਿਆਂਦਾ ਸੀਗਾ CBI ਦੇ ਵਿੱਚ। ਰਕੇਸ਼ ਅਸਥਾਨਾ ਨਰਿੰਦਰ ਮੋਦੀ ਦਾ ਖਾਸ ਮੁਖਾਸ ਆ। ਜਦੋਂ ਉਹਨੂੰ CBI ਦੇ ਵਿੱਚ ਆਉਂਦਾ ਸੀਗਾ ਨਾ, ਤਾਂ ਉਸ ਸਮੇਂ ਵੀ ਇਹ ਰੱਫੜ ਹੈ ਜਿਹੜਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ। ਤਾਂ ਉਦੋਂ ਪ੍ਰਸ਼ਾਂਤ ਭੂਸ਼ਣ ਇਸ ਨੂੰ ਲੈ ਗਿਆ ਸੀਗਾ ਪਟੀਸ਼ਨ ਦੇ ਰੂਪ ਦੇ ਵਿੱਚ ਸੁਪਰੀਮ ਕੋਰਟ 'ਚ। ਇਹਦੀ ਨਿਯੁਕਤੀ ਹੈ ਜਿਹੜੀ ਉਹ ਵਿਵਾਦਤ ਬਣੀ ਸੀ, ਪਰ ਬਾਵਜੂਦ ਇਸ ਤੇ ਬਰਕਰਾਰ ਰਿਹਾ ਕੰਮ। ਹਾਲਾਂਕਿ ਇਹ ਸਿੱਧਾ ਇਹਨੂੰ ਡਾਇਰੈਕਟਰ ਬਣਾਉਣਾ ਚਾਹੁੰਦੇ ਸੀਗੇ, ਕੁਛ ਸੀਨੀਅਰ ਸੀਗੇ ਜਿਹੜੇ, ਉਹਨਾਂ ਨੂੰ ਸਾਈਡਲਾਈਨ ਕਰਕੇ ਅਸਥਾਨਾਂ ਨੂੰ ਤੇਜ਼ੀ ਨਾਲ ਸਪੈਸ਼ਲ ਡਾਇਰੈਕਟਰ ਬਣਾਇਆ ਇਹਨਾਂ ਨੇ। ਫਿਰ ਜਿਹੜਾ 1 ਨੰਬਰ ਦਾ ਅਹੁਦੇਦਾਰ ਸੀ ਅਲੋਕ ਵਰਮਾ ਜਾਨੀ ਡਾਇਰੈਕਟਰ ਸੀਗਾ, ਤਾਂ ਉਹਦੀ ਤੇ ਰਕੇਸ਼ ਅਸਥਾਨਾ ਦੀ ਇਹੋ ਜਿਹੀ ਫਸ ਗਈ ਕਿ ਸਿੱਧੇ ਰੂਪ ਦੇ ਵਿੱਚ ਅਲੋਕ ਵਰਮਾ ਨੇ ਆਖਿਆ ਸੀਗਾ ਕਿ ਮੈਂ ਜਦੋਂ ਦਫ਼ਤਰ ਦੇ ਵਿੱਚ ਨਹੀਂ ਹੁੰਦਾ ਤੇ ਮੈਂ ਇਹ ਕਹਿ ਕੇ ਜਾਣਾ ਚਾਹੀਦਾ ਕਿ ਰਕੇਸ਼ ਅਸਥਾਨਾ ਮੇਰੀ ਥਾਂ ਤੇ ਕੰਮਕਾਰ ਦਾ ਸੰਚਾਲਨ ਨਹੀਂ ਕਰੇਗਾ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਦੀ ਅੜਫਸ ਕਿੱਦਾਂ ਦੀ ਚੱਲਦੀ ਪਈ ਸੀਗੀ। ਤਾਂ ਬਹਰਹਾਲ ਹੁਣ ਹੋਇਆ ਕੀ ਆ ਕਿ ਇੱਕ ਮੀਟ ਕਾਰੋਬਾਰੀ ਸੀ ਬਹੁਤ ਤਗੜਾ, ਮੋਇਨ ਕੁਰੈਸ਼ੀ, ਉਹਦਾ ਵੈਸੇ ਵਿਵਾਦ ਤੇ ਚੱਲਦਾ 2014 ਤੋਂ ਹੁਣ ਤੱਕ 2 ਡਾਇਰੈਕਟਰਾਂ ਦੀ ਪਹਿਲਾਂ ਬਲੀ ਲੈ ਚੁੱਕਾ। ਤਾਂ ਇਸ ਮੁੱਦੇ 'ਚ ਵੀ ਹੁਣ ਇੱਕ ਦਿਲਚਸਪ ਕਹਾਣੀ ਵਾਪਰੀ ਆ ਕਿ ਰਿਸ਼ਵਤ ਕਾਂਡ ਸੀਗਾ ਜਿਹੜਾ CBI ਦੇ ਪੇਟੇ ਪੈਂਦਾ ਸੀ, ਉਹਦੀ ਜਾਂਚ ਪੜਤਾਲ ਕਰਦਾ ਪਿਆ ਸੀਗਾ ਰਕੇਸ਼ ਅਸਥਾਨਾ। ਤਾਂ ਰਕੇਸ਼ ਅਸਥਾਨਾ ਜਿਹੜੇ ਬੰਦਿਆਂ ਨੂੰ ਲੈ ਕੇ ਇਹ ਦਾਅਵਾ ਕਰਦਾ ਪਿਆ ਸੀਗਾ ਕਿ ਇਹਨਾਂ ਨੇ ਡਾਇਰੈਕਟਰ ਸਾਹਿਬ ਨੂੰ ਜਾਂ ਉੱਚ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਆ, ਤਾਂ ਉਲਟਾ ਹੋਇਆ ਕਿ ਉਸ ਤੇ SIT ਦਾ ਜਿਹੜਾ ਮੁਖੀ ਸੀ ਰਕੇਸ਼ ਅਸਥਾਨਾ, ਉਹ ਹੀ ਇਸ ਕੇਸ ਦੇ ਵਿੱਚ ਫਸ ਗਿਆ। ਇਹ ਵੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਰਕੇਸ਼ ਅਸਥਾਨਾ ਜਿਸ ਮਾਮਲੇ ਦੀ ਜਾਂਚ ਪੜਤਾਲ ਕਰਦਾ ਪਿਆ ਸੀਗਾ ਤੇ ਦੋਸ਼ ਲਾ ਰਿਹਾ ਸੀਗਾ ਕਿ ਮੇਰੇ ਸੀਨੀਅਰ ਨੇ
ਰਿਸ਼ਵਤ ਲਈ ਆ, ਉਹੀ ਰਿਸ਼ਵਤ ਕਾਂਡ ਹੁਣ ਉਹਦੇ ਸਿਰ ਤੇ ਪੈ ਗਿਆ। ਉਹਦੇ ਖਿਲਾਫ FIR ਦਰਜ ਕਰ ਲਈ ਗਈ ਆ। ਇੱਕ ਜਿਹੜਾ DSP ਆ, ਮੇਰੇ ਖਿਆਲ ਦੇ ਨਾਲ ਉਹਦਾ ਨਾਮ ਦਵਿੰਦਰ ਕੁਮਾਰ ਆ, ਉਹ CBI ਦਾ DSP ਤੇ ਅੱਜ ਅਰੈਸਟ ਵੀ ਕਰ ਲਿਆ ਗਿਆ। ਇੱਕ ਪੰਜਾਬ ਕਾਡਰ ਦਾ ਵੀ ਆ ਬੰਦਾ ਜਿਹੜਾ ਉਹ ਚਾਹਨਾ ਰੱਖਦਾ ਸੀਗਾ ਕਿ DGP ਦੀ ਕੀਤੀ ਲੱਗ ਜਾਵੇ, ਉਹ ਵੀ ਇਸ ਮਾਮਲੇ 'ਚ ਰਗੜਿਆ ਗਿਆ। ਹਾਲਾਂਕਿ ਉਹਨੂੰ ਨਾਮਜ਼ਦ ਜ਼ਰੂਰ ਕੀਤਾ ਗਿਆ FIR ਦੇ ਵਿੱਚ, ਪਰ ਮੁਲਜ਼ਮ ਨਹੀਂ ਬਣਾਇਆ ਗਿਆ ਹਾਲ ਦੀ ਘੜੀ ਤੱਕ। ਤਾਂ ਇਹ ਜਿਹੜਾ ਰੱਪੜ ਹੁਣ ਪਿਆ, ਇਹਨੂੰ ਸਮੇਟਣ ਵਾਸਤੇ ਨਰਿੰਦਰ ਮੋਦੀ ਨੇ ਖੁਦ ਚੀਫ ਨਾਲ ਗੱਲਬਾਤ ਵੀ ਕੀਤੀ ਆ, ਪਰ ਇਹ ਗੱਲ ਢਕੀ ਜਾਊਗੀ। ਇਹਦੀ ਉਮੀਦ, ਇਹਦਾ ਇਮਕਾਨ ਹਾਲੇ ਘੱਟ ਹੀ ਆ। ਰਾਕੇਸ਼ ਅਸਥਾਨਾ ਇਸ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਮੰਨਿਆ ਗਿਆ। ਤਾਂ ਰਾਕੇਸ਼ ਅਸਥਾਨਾ ਇਹ ਦਿਲ ਦੇ ਵਿੱਚ ਇੱਕ ਅਰਮਾਨ ਪਾਲੀ ਬੈਠਾ ਸੀਗਾ ਕਿ 2019 ਤੱਕ ਸ਼ਾਇਦ ਡਾਇਰੈਕਟਰ ਮੈਂ ਬਣ ਜਾਊਗਾ, ਉਦੋਂ ਤੱਕ ਜਦੋਂ ਤੱਕ ਸਰਕਾਰ ਬਦਲੂਗੀ 1000 ਰੁਪਏ ਤੋਂ। ਤਾਂ ਹੁਣ ਉਹਦੀਆਂ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਧਰਾਈਆਂ ਰਹਿ ਗਈਆਂ। ਸੋ CBI ਦਾ ਇਹ ਰੇੜਕਾ ਜਿਹੜਾ ਉਹਨੇ ਸਾਫ਼ ਕਰ ਦਿੱਤਾ ਕਿ CBI ਨਾ ਸਿਰਫ ਰਾਜਨੀਤਿਕ ਇੱਕ ਕਠਪੁਤਲੀ ਆ, ਬਲਕਿ ਉੱਥੇ ਦਲਾਲ ਖਾਣਿਆਂ ਦਾ ਅੱਡਾ ਵੀ ਬਣ ਚੁੱਕੀ ਹੈ। ਦਲਾਲੀ ਖਾਈ ਜਾ ਰਹੀ ਆ। ਦੇਖ ਲਓ, ਭਾਵੇਂ ਉਹ ਸੱਚਾ ਤੇ ਚਾਹੇ ਉਹ ਸੱਚਾ, ਦਲਾਲੀ ਕਾਂਡ ਜ਼ਰੂਰ ਹੋਇਆ ਜੀ। ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੈਰਾਨਗੀ ਦੀ ਗੱਲ ਆ ਵੀ ਕੇਂਦਰੀ ਸੂਚਨਾ ਕਮਿਸ਼ਨ ਦੇ ਹੁਕਮ ਤੋਂ ਬਾਅਦ ਵੀ ਮੋਦੀ ਸਰਕਾਰ ਨੇ ਨਹੀਂ ਦਿੱਤੀ ਜਾਣਕਾਰੀ। ਇਹ ਜਾਣਕਾਰੀਆਂ ਲੈਂਦੀ ਆ, ਦਿੰਦੇ ਘੱਟ ਹੀ ਆ। ਦੇਖੋ, ਕੇਂਦਰੀ ਸੂਚਨਾ ਕਮਿਸ਼ਨ ਨੇ ਹੁਕਮ ਦਿੱਤਾ ਸੀਗਾ ਇਹਨਾਂ ਨੂੰ ਕਿ ਭਾਈ ਤੁਸੀਂ ਉਹ ਸੂਚੀ ਦਿਓ ਜਿਹਦੇ ਵਿੱਚ ਉਹਨਾਂ ਲੋਕਾਂ ਦੇ ਨਾਮ ਆ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਿਦੇਸ਼ ਫੇਰੀਆਂ ਤੇ ਜਾਂਦੇ ਆ। ਤਾਂ ਕਿਹੜੇ ਕਿਹੜੇ ਖਾਸ ਸੱਜਣ ਆ, ਕਿਹੜੀਆਂ ਖਾਸ ਸ਼ਖਸੀਅਤਾਂ, ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਜਾਣਕਾਰੀ ਮੁਹੱਈਆ ਕਰਵਾ ਦਿਓ। ਤਾਂ ਅਗਸਤ ਦੇ ਵਿੱਚ ਇਹ ਆਰਡਰ ਹੋਏ ਸਨ, ਇਹ ਹੁਕਮ ਹੋਏ ਸਨ। ਤਾਂ ਜਦੋਂ ਬਾਅਦ ਦੇ ਵਿੱਚ ਫੇਰ ਉਹ ਪਟੀਸ਼ਨ ਕਰਤਾ ਜਾਂ ਜਿਹੜਾ RTI ਐਕਟ ਵਿੱਚ ਸੀਗਾ ਉਹ ਗਿਆ ਕਿ ਲਿਆਓ ਭਾਈ ਮੇਰੀ ਜਾਣਕਾਰੀ ਮੈਨੂੰ ਦਿਓ। ਤਾਂ ਹੁਣ ਇਹਨਾਂ ਨੇ ਕੀ ਕਿਹਾ, ਜੋ ਜਵਾਬ ਦੇ ਵਿੱਚ ਇਹਨਾਂ ਨੇ ਅੱਖਰ ਲਿਖਿਆ, ਮੈਂ ਤੁਹਾਨੂੰ ਅੱਖਰ ਹੀ ਦੱਸ ਦਿੰਦਾ। ਇਹ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਤੇ ਆਮ ਤੌਰ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ, ਸੁਰੱਖਿਆ ਏਜੰਸੀਆਂ, ਵਿਦੇਸ਼ ਮੰਤਰਾਲੇ ਤੇ ਮੀਡੀਆ ਦੇ ਲੋਕ ਜਾਂਦੇ ਆ। ਇਹਨਾਂ ਅਧਿਕਾਰੀਆਂ ਦੀ ਚੋਣ ਵਿਦੇਸ਼ ਦੌਰੇ ਦੇ ਵਿੱਚ ਪੈਣ ਵਾਲੀ ਜ਼ਰੂਰਤ ਦੇ ਮੱਦੇਨਜ਼ਰ ਕੀਤੀ ਜਾਂਦੀ ਹੈ। ਇਹਨਾਂ ਅਧਿਕਾਰੀਆਂ ਦਾ ਕੰਮ ਪ੍ਰਧਾਨ ਮੰਤਰੀ ਦੇ ਨਾਲ ਗੋਪਨੀय, ਹਿੰਦੀ ਦਾ ਇੱਕ ਸ਼ਬਦ ਹੁੰਦਾ ਜਿਹਨੂੰ ਆਪਾਂ ਕਹਾਂਗੇ ਕਿ ਭੇਦ ਭਰਿਆ। ਤਾਂ ਇਹ ਕਹਿੰਦੇ ਆ ਕਿ ਇਹਨਾਂ ਅਧਿਕਾਰੀਆਂ ਦਾ ਕੰਮ ਹੈ ਜਿਹੜਾ ਭੇਦ ਭਰਿਆ ਹੁੰਦਾ, ਇਸ ਲਈ ਇਹਦੀ ਜਾਣਕਾਰੀ ਬੇਹੱਦ ਸੰਵੇਦਨਸ਼ੀਲ ਹੈ ਜੋ ਦਿੱਤੀ ਨਹੀਂ ਜਾਂਦੀ। ਹੁਣ ਜਿਹੜੀ CBC ਨੇ ਜਿਹੜੀ ਹੁਕਮ ਦਿੱਤਾ ਸੀਗਾ, ਜਿਹੜੀ ਇਹਨਾਂ ਨੂੰ ਉਹਨਾਂ ਨੇ ਗਾਈਡਲਾਈਨ ਜਾਰੀ ਕੀਤੀ ਸੀ, ਉਹ ਕੀ ਸੀਗੀ ਉਹ ਦੇਖਣ ਵਾਲੀ। ਇਹਨਾਂ ਨੇ ਕਿਹਾ ਸੀਗਾ ਕੇਂਦਰੀ ਸੂਚਨਾ ਕਮਿਸ਼ਨ ਵਾਲਿਆਂ ਨੇ ਕਿ ਭਾਈ ਤੁਸੀਂ ਏਦਾਂ ਕਰੋ ਕਿ ਜੋ ਸੁਰੱਖਿਆ ਦੇ ਕੰਸਰਨ ਨੇ ਉਹਨਾਂ ਨੂੰ ਇੱਕ ਪਾਸੇ ਰੱਖ ਲਓ। ਮਤਲਬ ਕਿ ਜੋ ਤੁਸੀਂ ਸੁਰੱਖਿਆ ਦੀਆਂ ਕੋਸ਼ਿਸ਼ਾਂ ਕਰਦੇ ਹੋ ਕਿ ਇਹ ਚੀਜ਼ਾਂ ਗੁਪਤ ਰੱਖੀਆਂ ਜਾਣ, ਉਹਨਾਂ ਨੂੰ ਤੁਸੀਂ ਰੱਖ ਲਓ, ਕੋਈ ਚੱਕਰ ਨਹੀਂ ਹੈ। ਪਰ ਜਿਹੜੇ ਲੋਕ ਪ੍ਰਾਈਵੇਟ ਯਾਨੀ ਸਿਵਿਲੀਅਨ ਲੋਕ ਜਿਹੜੇ ਜਾਂਦੇ ਆ, ਤੁਸੀਂ ਉਹਨਾਂ ਦੀਆਂ ਜਾਣਕਾਰੀਆਂ ਮੁਹੱਈਆ ਕਰਵਾ। ਹੁਣ ਇੱਥੇ ਆ ਕੇ ਫੇਰ ਇਹ ਮੁੱਕਰ ਗਏ ਆ, ਕਿਉਂਕਿ ਇੱਥੇ ਹੀ ਅਸਲੀ ਰਾਜ ਹੈ। ਤੁਹਾਨੂੰ ਯਾਦ ਹੋਣਾ ਉਹ ਨੀਰਵ ਮੋਦੀ ਵਾਲੀ ਤਸਵੀਰ, ਉਹ ਵੀ ਇੱਕ ਬਹੁਤ ਵੱਡਾ ਵਿਵਾਦ। ਇਹ ਕਹਿੰਦੇ ਆ ਕਿ ਉੱਥੇ ਹੀ ਮਿਲਿਆ ਸਮਿਟ ਦੇ ਵਿੱਚ, ਜਦ ਕਿ ਕੁਛ ਲੋਕ ਕਹਿੰਦੇ ਆ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਗਿਆ। ਅਡਾਨੀ ਅੰਬਾਨੀ ਪਤਾ ਨਹੀਂ ਕਿਆ ਨਾਲ ਚੁੱਕੀ ਫਿਰਦਾ, ਪ੍ਰਧਾਨ ਮੰਤਰੀ ਕੇ ਜਾਂ ਸਮਾਨ ਚੁੱਕੀ ਫਿਰਦਾ। ਇਹ ਕਿਤੇ ਨਾ ਕਿਤੇ ਰਾਜ ਆ ਜਿਹੜਾ ਕਿ ਸ਼ਾਇਦ ਪ੍ਰਧਾਨ ਮੰਤਰੀ ਦਫ਼ਤਰ ਹੈ ਜਿਹੜਾ ਉਹ ਖੋਲ੍ਹਣਾ ਨਹੀਂ ਚਾਹੁੰਦਾ। ਤਾਂ ਦੂਜੀ ਚੀਜ਼ ਇੱਕ ਹੋਰ ਵੀ ਆ, ਇੱਕ ਕੱਲ ਫੈਸਲਾ ਕੀਤਾ ਕੇਂਦਰੀ ਸੂਚਨਾ ਕਮਿਸ਼ਨ ਨੇ, ਉਹ ਇਹ ਆ ਕਿ ਕਾਲਾ ਧਨ ਕਿੰਨਾ ਲਿਆਂਦਾ ਬਾਹਰੋਂ, ਤੁਸੀਂ ਕਿੰਨਾ ਤੁਸੀਂ ਖਾਤਿਆਂ 'ਚ ਪਾਇਆ, ਉਹਦੀ ਜਾਣਕਾਰੀ ਵੀ ਦਿਓ। ਇਹਨਾਂ ਨੇ ਉਹ ਵੀ ਜਾਣਕਾਰੀ ਦੇਣ ਤੋਂ ਨਾ ਕਰ ਦਿੱਤੀ ਸੀਗੇ ਕਿ ਕਾਲਾ ਧਨ 2014 ਤੋਂ ਲੈ ਕੇ ਹੁਣ ਤੱਕ ਕਿੰਨਾ ਆਇਆ। ਤਾਂ ਉਹਦੇ ਵਿੱਚ ਵੀ ਕਿਹਾ, ਔਰ ਉਹਦੇ ਵਿੱਚ ਇਹ ਵੀ ਹੁਕਮ ਹੋਇਆ ਕਿ ਤੁਹਾਡੇ ਮੰਤਰੀਆਂ ਦੇ ਖਿਲਾਫ ਹੁਣ ਤੱਕ ਰਿਸ਼ਵਤਖੋਰੀ ਦੀਆਂ ਕਿੰਨੀਆਂ ਸ਼ਿਕਾਇਤਾਂ ਆਈਆਂ ਤੇ ਹਜ਼ੂਰ ਤੁਸੀਂ ਇਹ ਵੀ ਦੱਸੋ ਕਿ ਉਹਨਾਂ ਤੇ ਕਾਰਵਾਈ ਕਿੰਨੀਆਂ ਤੇ ਕੀਤੀ ਆ। ਤਾਂ ਇਹ ਹੁਣ ਜੇ ਤਾਂ ਦਿੰਦੇ ਆ ਸਾਰੀ ਸੂਚਨਾ ਤਾਂ ਵੀ ਫਸਦੇ ਆ ਕਿ ਜੇ ਕਾਲਾ ਧਨ ਆਇਆ ਹੋਇਆ ਲੋਕਾਂ ਨੇ ਕਹਿਣਾ ਸਾਡੇ ਖਾਤਿਆਂ 'ਚ ਕਿਉਂ ਨਹੀਂ ਪਾਇਆ, ਜੇ ਨਾ ਆਇਆ ਹੋਇਆ ਤਾਂ ਵੀ ਭਾਜਪਾ ਵਾਲੇ ਘਿਰਦੇ ਆ ਕਿ ਤੁਸੀਂ ਤੇ ਕਹਿੰਦੇ ਸੀ ਕਾਲਾ ਧਨ ਲਿਆ ਕੇ 15-15 ਲੱਖ ਰੁਪਈਆ ਤੁਹਾਡੇ ਝੋਲੇ ਪਾਵਾਂਗੇ, ਉਹ ਕਿੱਧਰ ਗਏ ਨਾ। ਸੋ ਉਸ ਹੁਕਮ ਨੂੰ ਵੀ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਕਿੱਲੀ ਤੇ ਟੰਗ ਦੇਣਾ, ਕਿਉਂਕਿ ਉਹਦੇ ਵਿੱਚ ਵੀ ਜੇ ਇਹ ਸਾਰੀਆਂ ਚੀਜ਼ਾਂ ਫਿਗਰ ਆਊਟ ਕਰਕੇ ਦਿੰਦੇ ਆ ਤਾਂ ਮੇਰੇ ਖਿਆਲ ਦੇ ਨਾਲ ਫਿਰ ਇਹਨਾਂ ਦੇ ਉਲਟ ਦਾ ਪੈਣਾ। ਸੋ
ਆਰਟੀਆਈ ਨੂੰ ਨਿਰੰਤਰ ਕਮਜ਼ੋਰ ਕੀਤਾ ਜਾ ਰਿਹਾ ਮੋਦੀ ਰਾਜ ਦੇ ਵਿੱਚ। ਤਾਂ ਉਹਦਾ ਇੱਕ ਨਮੂਨਾ ਇਹੋ ਆ ਕਿ ਕਾਲੇ ਧਨ ਬਾਰੇ ਵੀ ਸੂਚਨਾ ਨਹੀਂ ਦਿੱਤੀ ਗਈ ਜਿਹੜੀ ਕਿ ਆਉਂਦੀ ਅਧਿਕਾਰ ਖੇਤਰ 'ਚ। ਔਰ ਦੂਸਰਾ ਇਹ ਆ ਕਿ ਜੋ ਨਿੱਜੀ ਲੋਕ ਜਾਂਦੇ ਆ ਪ੍ਰਧਾਨ ਮੰਤਰੀ ਦੇ ਦੌਰੇ ਤੇ, ਤਾਂ ਉਹਨਾਂ ਲੋਕਾਂ ਦਾ ਨਾਂ ਵੀ ਹੈ ਜਿਹੜਾ ਨਸ਼ਰ ਨਹੀਂ ਕੀਤਾ ਜਾ ਰਿਹਾ। ਤੋ ਆਪਣੇ ਆਪ ਦੇ ਵਿੱਚ ਇਹ ਸੰਕੇਤ ਇਸ ਗੱਲ ਦਾ ਕਿ ਆਰਟੀਆਈ ਨੂੰ ਦੱਬ ਕੇ ਕਮਜ਼ੋਰ ਕੀਤਾ ਗਿਆ ਇਸ ਦੌਰ ਦੇ ਵਿੱਚ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਰੇਪ ਮਾਮਲੇ ਵਿੱਚ ਦਾਤੀ ਮਹਾਰਾਜ ਨੂੰ ਰਾਹਤ ਦੇਣੋਂ ਸੁਪਰੀਮ ਕੋਰਟ ਦੀ ਨਾ। ਇੱਕ ਐਸਾ ਮਹਾਰਾਜ ਹੈ ਕਿ ਰਾਹਤ ਲੈਣ ਲਈ ਕੋਰਟਾਂ ਕਚਹਿਰੀਆਂ 'ਚ ਤੁਰਿਆ ਫਿਰਦਾ। ਇਹਦੀਆਂ ਕਰਤੂਤਾਂ ਨੇ ਸ਼ਾਇਦ ਇਹਨੂੰ ਇੱਥੋਂ ਤੱਕ ਪਹੁੰਚਾਇਆ। ਇਹਦਾ ਜਿਹੜਾ ਸਾਰਾ ਖੇਡ ਸੀਗਾ ਉਹ ਖਿਲ ਰਿਹਾ ਸੀਗਾ ਉਦੋਂ ਜਿਸ ਸਮੇਂ ਇੱਕ ਔਰਤ ਨੇ ਇਹਦੇ ਤੇ ਬਲਾਤਕਾਰ ਦੇ ਦੋਸ਼ ਲਾਏ ਸੀਗੇ। ਉਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ ਇਹਨੂੰ 2-3 ਦਫਾ ਸੱਦਿਆ, ਜਾਂਚ ਪੜਤਾਲ ਦੇ ਵਿੱਚ ਸ਼ਾਮਲ ਵੀ ਹੋਇਆ। ਫਿਰ ਮੁੱਦਾ ਹਾਈ ਕੋਰਟ 'ਚ ਚਲੇ ਗਿਆ। ਹਾਈ ਕੋਰਟ ਨੇ ਬੜੀਆਂ ਫਟਕਾਰਾਂ ਲਾਈਆਂ ਸੀਗੀਆਂ ਕ੍ਰਾਈਮ ਬ੍ਰਾਂਚ ਨੂੰ। ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਤੁਸੀਂ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ, ਬਾਰ-ਬਾਰ ਉਹਨੂੰ ਬੁਲਾ ਲੈਂਦੇ ਹੋ, ਬਾਰ-ਬਾਰ ਉਹਨੂੰ ਤੁਸੀਂ ਛੱਡ ਦਿੰਦੇ, ਤਮਾਸ਼ਾ ਕੀ ਰਹਾ। ਤਾਂ ਉਸ ਤੋਂ ਬਾਅਦ ਕੀ ਕੀਤਾ ਸੀਗਾ ਕਿ ਹਾਈ ਕੋਰਟ ਨੇ ਇਹ ਜਿਹੜੀ ਜਾਂਚ ਪੜਤਾਲ ਕ੍ਰਾਈਮ ਬ੍ਰਾਂਚ ਕਰਦੀ ਪਈ ਸੀਗੀ ਉਹ ਜਾਂਚ ਪੜਤਾਲ ਇਹਨਾਂ ਤੋਂ ਲੈ ਕੇ CBI ਦੇ ਹਵਾਲੇ ਕਰ ਦਿੱਤੀ ਸੀ। ਤਾਂ ਇਹਦੇ ਉਲਟ ਦਾਤੀ 'ਚ ਪਹੁੰਚਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ। ਦਾਤੀ ਨੇ ਰਾਹਤ ਮੰਗੀ ਸੀਗੀ ਕਿ ਜੋ ਹਾਈ ਕੋਰਟ ਨੇ CBI ਨੂੰ ਇਨਵੈਸਟੀਗੇਸ਼ਨ ਦਿੱਤੀ ਆ ਉਹਨੂੰ ਰੋਕਿਆ ਜਾਵੇ। ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਮਹਾਂਪੁਰਸ਼, ਤੁਹਾਨੂੰ ਹੁਣ ਥੱਲੇ ਉੱਤੇ ਹਾਈ ਕੋਰਟ ਦੇ ਵਿੱਚ ਹੀ ਜਾਣਾ ਪਿਆ, ਜਾ ਕੇ ਤੁਸੀਂ ਉੱਥੇ ਹੀ ਨਿਬੇੜਾ ਕਰਵਾਓ ਆਪਣਾ ਕਿ ਅੱਗੇ ਜਾ ਕੇ ਤੁਹਾਡਾ ਭਵਿੱਖ ਹੈ ਜਿਹੜਾ ਹੋਊਗਾ, ਹਾਈ ਕੋਰਟ ਹੀ ਤੈਅ ਕਰੂਗਾ। ਤਾਂ ਫਿਰ ਉਹ ਆਂਦੇ ਹੁੰਦੇ ਨਾ ਕਿ ਹੱਥ ਪੁਰਾਣੇ ਖੌਂਸੜੇ ਬਸੰਤੇ ਹੋਰੀ ਆਏ। ਹੱਥ ਪੁਰਾਣੇ ਖੌਂਸੜੇ ਫੜ ਕੇ ਹੁਣ ਫੇਰ ਹਾਈ ਕੋਰਟ ਦੇ ਵਿੱਚ ਆਉਣਾ ਪਊਗਾ। ਪਰ ਜਿਹੜੀਆਂ ਚੀਜ਼ਾਂ ਕ੍ਰਾਈਮ ਬ੍ਰਾਂਚ ਕਹਿੰਦਾ ਹੈ, ਕ੍ਰਾਈਮ ਬ੍ਰਾਂਚ ਦੀਆਂ ਉਹ ਗੱਲਾਂ ਜਿਹੜੀਆਂ ਉਹ ਤੇ ਵੈਸੇ ਇਹਦਾ ਪੱਖ ਮਜ਼ਬੂਤ ਕਰਦੀਆਂ। ਕ੍ਰਾਈਮ ਬ੍ਰਾਂਚ ਤੇ ਤਾਂ ਕਹਿੰਦੀ ਹੈ ਕਿ ਜਿਹੜੀਆਂ 3 ਤਰੀਕਾਂ ਦਿੱਤੀਆਂ ਗਈਆਂ ਸੀ ਪੀੜਤਾ ਵੱਲੋਂ ਕਿ ਇਸ ਤਰੀਕ ਤੇ ਰੇਪ ਹੋਇਆ, ਤਾਂ ਉਹਨਾਂ ਦੇ ਵਿੱਚੋਂ ਇੱਕ ਤਰੀਕ ਐਸੀ ਵੀ ਆ ਜਿੱਦਣ ਉਹ ਪੀੜਤਾ ਕਾਲਜ ਦੇ ਵਿੱਚ ਹਾਜ਼ਰ। ਤਾਂ ਕ੍ਰਾਈਮ ਬ੍ਰਾਂਚ ਨੇ ਇਹਦਾ ਕੇਸ ਹੈ ਜਿਹੜਾ ਉਹ ਐਸਾ ਬਣਾਇਆ ਵਾ ਕਿ ਜਿਹਨੂੰ ਆਪਾਂ ਕਹਿ ਸਕਦੇ ਕਿ ਬਹੁਤ ਕਮਜ਼ੋਰ ਆ। ਹੁਣ CBI ਨੂੰ ਦੁਬਾਰਾ ਹੁਕਮ ਦਿੱਤਾ ਸੀਗਾ ਹਾਈ ਕੋਰਟ ਨੇ ਕਿ ਤੁਸੀਂ ਸਪਲੀਮੈਂਟਰੀ ਚਲਾਨ ਪੇਸ਼ ਕਰੋ, ਤੇ ਜੇ CBI ਇਹਨਾਂ ਤੋਂ ਕੋਈ ਲਹਿਦਾ, ਇਹਨਾਂ ਤੋਂ ਜੁਦਾ ਕੋਈ ਸਬੂਤ ਇਕੱਠਾ ਕਰਕੇ ਕੋਰਟ ਦੇ ਵਿੱਚ ਦੇ ਦਿੰਦੀ ਹੈ, ਇਹਦਾ ਮਤਲਬ ਹੈ ਕਿ ਕ੍ਰਾਈਮ ਬ੍ਰਾਂਚ ਜਿਹੜਾ ਸੀਗਾ ਉਹ ਇਸ ਦਾਤੀ ਨੂੰ ਮਹਾਰਾਜ ਮੰਨ ਕੇ ਇਹਦੀ ਚੌਂਕੀ ਭਰਦਾ ਪਿਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅੰਮ੍ਰਿਤਸਰ ਦੇ ਰੇਲ ਹਾਦਸੇ ਦੇ ਵਿੱਚ ਕੀ ਹਨ ਨਵੀਆਂ ਅਪਡੇਟਸ? ਅਪਡੇਟ ਸਭ ਤੋਂ ਵੱਡੀ ਤੇ ਇਹ ਆ ਕਿ ਨਵਜੋਤ ਸਿੱਧੂ ਦੀ ਘਰ ਦੀ ਤੇ ਬਿਹਾਰ ਦੇ ਵਿੱਚ ਇੱਕ ਮਾਮਲਾ ਦਰਜ ਹੋਇਆ। ਹਾਲਾਂਕਿ ਮਾਮਲਾ ਦਰਜ ਨਹੀਂ ਯਾਨੀ ਕਹਿ ਸਕਦੇ ਕਿ ਮਾਮਲਾ ਦਰਜ ਕਰਵਾਉਣ ਲਈ ਸ਼ਿਕਾਇਤ ਜਿਹੜੀ ਹੈ ਦਰਜ ਕਰਵਾਈ ਗਈ ਆ। ਹੋ ਸਕਦਾ ਮਾਮਲਾ ਵੀ ਦਰਜ ਹੋ ਜਾਵੇ। ਸਭ ਤੋਂ ਵੱਡੀ ਅਪਡੇਟ ਇਹ ਆ। ਦੂਸਰੀ ਵੱਡੀ ਅਪਡੇਟ ਇਹ ਆ ਕਿ ਨਵਜੋਤ ਸਿੱਧੂ ਤੇ ਸੁਨੀਲ ਜਾਖੜ ਜਿਹੜੇ ਉਹ ਅੱਜ ਅੰਮ੍ਰਿਤਸਰ ਦੇ ਵਿੱਚ ਸੀਗੇ, ਕੈਂਡਲ ਮਾਰਚ ਵੀ ਕੀਤਾ ਕਾਂਗਰਸੀਆਂ ਨੇ। ਹਾਲਾਂਕਿ ਜਦੋਂ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੈਂਡਲ ਮਾਰਚ ਕੀਤਾ ਉਦੋਂ ਐਂਬੂਲੈਂਸ ਵੀ ਇੱਕ ਫਸੀ ਰਹੀ ਹੈ ਜਾਮ ਦੇ ਵਿੱਚ। ਵੈਸੇ ਇਹ ਕਮਾਲ ਦੀ ਗੱਲ ਆ ਕਿ ਜਿਨ੍ਹਾਂ ਦੇ ਰਾਜ ਦੇ ਵਿੱਚ ਸਾਰਾ ਕੁਝ ਹੋਇਆ ਉਹੀ ਕੈਂਡਲ ਮਾਰਚ ਕਰੀ ਜਾਂਦੇ, ਨਹੀਂ ਤੇ ਆਮ ਤੌਰ ਤੇ ਵਿਰੋਧੀ ਧਿਰ ਜਿਹੜੀ ਉਹ ਕੈਂਡਲ ਮਾਰਚ ਕਰਦੀ ਹੈ। ਇਹ ਪਤਾ ਨਹੀਂ ਹੁਣ ਕਿੱਥੋਂ ਇਨਸਾਫ ਮੰਗੀ ਜਾਂਦੇ, ਸ਼ਾਇਦ ਉਹਦੇ ਤੋਂ ਜੋ ਆਪ ਇਜ਼ਰਾਈਲ 'ਚ ਬੈਠਾ, ਇਜ਼ਰਾਈਲ 'ਚ ਪਤਾ ਨਹੀਂ ਉਹਨੇ ਕੀ ਝੰਡੇ ਬੀਜੇ ਆ, ਇੱਥੇ ਆਹ ਸਭ ਕੁਝ ਚੱਲਣ ਡਿਆ ਤੇ ਉਹ ਇਜ਼ਰਾਈਲ ਨੂੰ ਉੱਡ ਗਿਆ। ਖੈਰ ਇੱਥੇ ਕਾਂਗਰਸ ਜਿਹੜੀ ਆ ਉਹ ਕੁਛ ਹੱਦ ਤੱਕ ਨਵਜੋਤ ਸਿੱਧੂ ਨਾਲ ਖੜਦੀ ਨਜ਼ਰ ਆਉਂਦੀ ਹੈ, ਕਿਉਂਕਿ ਅੱਜ ਸੁਨੀਲ ਜਾਖੜ ਵੀ ਸੀਗਾ, ਰਜਿੰਦਰ ਸਿੰਘ ਬਾਜਵਾ ਵੀ ਥੋੜਾ ਜਿਹਾ ਸਿੱਧੂ ਜੋੜੀ ਦੇ ਹੱਕ 'ਚ ਬੋਲਿਆ। ਸਿੱਧੂ ਨੇ ਇੱਕ ਤੇ ਅੱਜ ਇਹ ਕੀਤਾ ਕਿ ਕੁਛ ਜਿਹੜੇ ਪੀੜਤ ਸਨ ਉਹਨਾਂ ਨੂੰ ਚੈੱਕ ਵੰਡੇ ਆ, ਅੱਖਾਂ ਨਮ ਸਨ ਨਵਜੋਤ ਸਿੱਧੂ ਦੀਆਂ ਦੇਖੀਆਂ ਜਾ ਸਕਦੀਆਂ। ਨਾਲ ਇਹਨੇ ਕਿਹਾ ਕਿ ਜਿਹੜੇ ਬੱਚੇ ਯਤੀਮ ਹੋ ਗਏ ਆ ਮੈਂ ਉਹਨਾਂ ਨੂੰ ਗੋਦ ਲੈਣਾ ਵਾ, ਜਿਹੜੇ ਲੋਕਾਂ ਦਾ ਚੁੱਲ੍ਹਾ ਜਿਹੜਾ ਉਹ ਸੰਕਟ ਦੇ ਵਿੱਚ ਪੈ ਗਿਆ ਮੈਂ ਸਾਰੀ ਜ਼ਿੰਦਗੀ ਉਸ ਚੁੱਲ੍ਹੇ ਨੂੰ ਤਪਦਾ ਰੱਖਣ ਦੀ ਗਰੰਟੀ ਲੈਣਾ। ਇਹ ਗੱਲਾਂ ਨਵਜੋਤ ਸਿੱਧੂ ਨੇ ਕੀਤੀਆਂ। ਕਹਿੰਦਾ ਮੈਂ ਪ੍ਰਣ ਲੈਣਾ, ਵਚਨ ਲੈਣਾ। ਹੁਣ ਦੇਖੋ ਅੱਗੇ ਕੀ ਬਣਦਾ। ਪਰ ਨਵਜੋਤ ਸਿੱਧੂ ਨੇ ਅੱਜ ਇੱਕ ਵੀਡੀਓ ਵੀ ਜਿਹੜੀ ਆ ਉਹ ਨਸ਼ਰ ਕੀਤੀ। ਉਹਦੇ 'ਚ ਕਹਿੰਦਾ ਕਿ ਜਿਹੜੀ ਆਮ ਤੌਰ ਤੇ DMO ਗੱਡੀ ਆ ਉਹ DMO ਗੱਡੀ ਜਿਹੜੀ ਆ ਉਹ ਬਹੁਤ ਸਲੋ ਜਾਂਦੀ ਹੈ 30-40 ਦੀ ਸਪੀਡ ਤੇ, ਉਦੋਂ 100 ਤੇ ਕਿਵੇਂ ਸੀਗੀ। ਤਾਂ ਕੁੱਲ ਮਿਲਾ ਕੇ ਸੁਨੀਲ ਜਾਖੜ ਨੇ ਵੀ ਇਹੋ ਗੱਲ ਕਹੀ ਆ ਕਿ ਨਵਜੋਤ ਸਿੱਧੂ ਨੂੰ ਫਸਾਉਣ ਵਾਸਤੇ ਰੇਲਵੇ ਵੀ ਕੋਈ ਨਾ ਕੋਈ ਜਿਹੜੀ ਆ ਕਰਦਾ ਪਿਆ।
ਤਾਂ ਇਹਦੇ ਵਿੱਚ ਹੁਣ ਇੱਕ ਚੀਜ਼ ਜਿਹੜੀ ਸਾਫ਼ ਆ ਕਿ ਨਵਜੋਤ ਸਿੱਧੂ ਦੇ ਹੱਕ ਦੇ ਵਿੱਚ ਸੁਨੀਲ ਜਾਖੜ ਤੇ ਕੁਝ ਹੋਰ ਕਾਂਗਰਸੀ ਆ ਜਿਹੜੇ ਉਹ ਆਏ ਵੇ ਆ। ਹਾਂ, ਕੁਝ ਅੰਦਰ ਖਾਤੇ ਇਹਦਾ ਵਿਰੋਧ ਵੀ ਕਰਦੇ ਆ। ਵਿਰੋਧ ਕਰਨ ਵਾਲਿਆਂ ਦੇ ਵਿੱਚ ਉਹਦਾ ਤੁਹਾਨੂੰ ਪਤਾ ਹੀ ਆ ਕਿ ਅਕਾਲੀ ਦਲ ਭਾਜਪਾ ਵਾਲੇ ਵੀ ਹੈਗੇ ਆ। ਅੱਜ ਸੁਖਬੀਰ ਸਿੰਘ ਬਾਦਲ ਨੇ ਫੇਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਦਿੱਤੀ। ਉਹਨੇ ਇਹਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਆ, ਅਸਤੀਫੇ ਦੀ ਵੀ ਮੰਗ ਕੀਤੀ ਆ। ਸੁਖਬੀਰ ਸਿੰਘ ਬਾਦਲ ਆਪਣੀ ਥਾਂ ਤੇ ਵਿਰੋਧ ਕਰਦਾ ਪਿਆ। ਅਕਾਲੀ ਭਾਜਪਾ ਦੇ ਕੁਝ ਕਾਰਕੁਨਾਂ ਨੇ ਅੱਜ ਅੰਮ੍ਰਿਤਸਰ ਦੇ ਵਿੱਚ ਪੁਤਲੇ ਵੀ ਸਾੜੇ ਆ। ਤਾਂ ਉਧਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਤੇ ਸੋ ਮੋਟੋ ਲਿਆ। ਹੁਣ ਉਹਨਾਂ ਨੇ ਇਹਨਾਂ ਤੋਂ 4 ਹਫ਼ਤਿਆਂ 'ਚ ਸ਼ਾਇਦ ਜਵਾਬ ਮੰਗਿਆ। ਇਹਨਾਂ ਨੂੰ ਜਵਾਬ ਦੇਣਾ ਪਊਗਾ। ਇੱਕ ਵੱਡੀ ਅਪਡੇਟ ਇਸ ਮਾਮਲੇ 'ਚ ਇਹ ਵੀ ਆ ਕਿ SIT ਜਿਹੜੀ ਬਣਾਈ ਸੀਗੀ ਇਹਨਾਂ ਨੇ, ਉਹਨਾਂ ਨੇ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਆ। ਉਹ ਤਫਤੀਸ਼ ਜਿਹੜੀ ਆ ਉਹ ਹੋਣੀ ਆ, ਸੰਪੂਰਨ ਹੋਣੀ ਆ। ਉਹਦੇ ਵਿੱਚੋਂ ਕੀ ਨਿਕਲੇਗਾ ਉਹ ਸਭ ਤੋਂ ਵੱਡਾ ਸਵਾਲ ਆ। ਪਰ ਸਵਾਲਾਂ ਦਾ ਸਵਾਲ ਇਹ ਆ ਕਿ ਜਿਸ ਤਰੀਕੇ ਨਾਲ ਰੇਲਵੇ ਨੇ ਕਲੀਨ ਚਿੱਟ ਦਿੱਤੀ ਆ, ਤਾਂ ਉਸ ਤੋਂ ਬਾਅਦ ਜਿਹੜਾ ਡਰਾਈਵਰ ਦਾ ਉਹ ਲੈਟਰ ਸਾਹਮਣੇ ਆਇਆ ਜਾਂ ਸਟੇਟਮੈਂਟ ਸਾਹਮਣੇ ਆਈ ਆ, ਉਹਨਾਂ ਦੇ ਵਿੱਚ ਕਾਫੀ ਵਿਚਾਰਨ ਵਾਲੀਆਂ ਚੀਜ਼ਾਂ, ਜਿੱਦਾਂ ਉਹ ਡਰਾਈਵਰ ਕਹਿਣ ਡਿਆ ਕਿ ਮੈਂ ਐਮਰਜੈਂਸੀ ਬ੍ਰੇਕ ਲਾਈ ਸੀਗੀ, ਐਮਰਜੈਂਸੀ ਬ੍ਰੇਕ ਲਾ ਕੇ ਗੱਡੀ ਸਲੋ ਕੀਤੀ ਸੀਗੀ, ਪਰ ਲੋਕ ਥੱਲੇ ਆ ਗਏ। ਫਿਰ ਇਹਨਾਂ ਨੇ ਪੱਤਰਬਾਜ਼ੀ ਸ਼ੁਰੂ ਕਰ ਦਿੱਤੀ ਤੇ ਮੈਂ ਇੱਥੋਂ ਗੱਡੀ ਤੇ ਵੱਲ ਗਿਆ। ਤਾਂ ਸਭ ਤੋਂ ਵੱਡਾ ਸਵਾਲ ਆ ਕਿ ਕੀ ਉੱਥੇ ਮਰਨ ਵਾਲੇ ਪੱਥਰ ਚੱਕ ਕੇ ਮਾਰਨ ਲੱਗ ਪਏ ਸੀ ਜਾਂ ਜ਼ਖਮੀ ਲੋਕ ਪੱਥਰ ਸੁੱਟਣ ਲੱਗ ਪਏ ਸੀ? ਉੱਥੇ ਤਾਂ ਆਪਣਾ ਆਪਣੀ ਸੀ, ਹਨੇਰੇ 'ਚ ਪਤਾ ਹੀ ਨਹੀਂ ਲੱਗਿਆ। ਉੱਥੇ ਤਾਂ ਪਤਾ ਹੀ ਨਹੀਂ ਲੱਗਿਆ, ਵੀਡੀਓ 'ਚ ਸਾਫ਼ ਦਿਖਾਈ ਦਿੰਦਾ। ਤਾਂ ਉਹ ਜਿਹੜੀ ਚੀਜ਼ ਆ ਉਹ ਸਾਫ਼ ਹੋਣੀ ਚਾਹੀਦੀ ਸੀਗੀ ਕਿ ਕੀ ਉਹਨੇ ਵਾਕਿਆ ਕੋਸ਼ਿਸ਼ ਕੀਤੀ ਗੱਡੀ ਰੋਕਣ ਦੀ ਜਾਂ ਕੀ ਵਾਕਈ ਪੱਥਰਬਾਜ਼ੀ ਹੋਈ ਆ। ਤਾਂ ਇਹ ਤੱਤ ਚੀਜ਼ਾਂ ਸਾਫ਼ ਨਹੀਂ ਸਾਨੂੰ ਹੋ ਸਕਦੀਆਂ। ਜਿੱਦਾਂ ਰੇਲਵੇ ਨੇ ਪਹਿਲੇ ਦਿਨ ਕਹਿਤਾ ਕਿ ਸਾਡੇ ਬੰਦਿਆਂ ਦਾ ਗੁਨਾਹ ਹੀ ਕੋਈ ਨਹੀਂ, ਤਾਂ ਉਹਦੇ ਤੋਂ ਲੱਗਦਾ ਇਹੋ ਆ ਕਿ ਰੇਲਵੇ ਨੇ ਕਿਤੇ ਨਾ ਕਿਤੇ ਕਾਹਲੀ ਕੀਤੀ। ਉਹ ਤਾਂ ਸਾਰਿਆਂ ਨੇ ਕਾਹਲੀ ਕੀਤੀ ਆ। ਉਹ ਮਿੱਠੂ ਆ ਜਿਹੜਾ ਜਿਹਨੇ ਆਯੋਜਨ ਕੀਤਾ ਸੀ, ਉਹ ਮੁਕਰੀ ਜਾਂਦਾ, ਕਹਿੰਦਾ ਜੀ ਸਭੇ ਪਰਮਿਸ਼ਨਾਂ ਸਾਡੇ ਕੋਲ ਸਨ। ਜਿਹੜਾ ਨਿਗਮ ਆ ਉਹ ਕਹਿੰਦਾ ਜੀ ਅਸੀਂ ਪਰਮਿਸ਼ਨ ਦਿੱਤੀ ਕੋਈ ਨਹੀਂ ਹੈ। ਰੇਲਵੇ ਕਹਿੰਦਾ ਸਾਡਾ ਗੁਨਾਹ ਕੋਈ ਨਹੀਂ ਹੈ। ਨਵਜੋਤ ਸਿੱਧੂ ਦੀ ਘਰ ਦੀ ਕਹਿੰਦੀ ਹੈ ਕਿ ਮੈਂ ਉੱਥੇ ਹੈ ਹੀ ਨਹੀਂ ਸੀਗੀ। ਯਾਨੀ ਕੁੱਲ ਮਿਲਾ ਕੇ ਸਾਰੇ ਹੀ ਮੁਕਰੀ ਜਾਂਦੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੋਂ। ਅਸਲ ਕਹਾਣੀ ਇਹੋ ਹੀ ਆ ਕਿ ਜਿੰਨੇ ਲੋਕ ਮਾਰੇ ਗਏ ਆ ਉਹਨਾਂ ਸਾਰਿਆਂ ਦੇ ਪਿੱਛੇ ਰਹਿ ਗਏ ਜੀ ਜਿਹੜੇ ਉਹ ਇੱਕੋ ਹੀ ਸਵਾਲ ਕਰਦੇ ਆ ਕਿ ਆਖਰ ਇਸ ਘਟਨਾ ਲਈ ਮੁੱਢਲੇ ਤੌਰ ਤੇ ਜ਼ਿੰਮੇਵਾਰ ਕੌਣ ਸੀ? ਜੀ ਬਿਲਕੁਲ। ਅਗਲੀ ਗੱਲ ਕਰਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਨਿਯੁਕਤ ਕੀਤਾ ਗਿਆ। ਸਾਡੇ ਮੁਕਤਸਰ ਜ਼ਿਲ੍ਹੇ ਦੀ ਝੰਡੀ ਆ। ਇੱਕ ਜਥੇਦਾਰ ਆਇਆ ਮੁਕਤਸਰ ਤੇ ਦੂਸਰਾ ਪਹੁੰਚ ਗਿਆ ਉੱਥੇ ਅਕਾਲ ਤਖਤ। ਇਹ ਜਥੇਦਾਰ ਵੀ ਮੁਕਤਸਰ ਦਾ ਹੀ ਆ। ਉਹਦਾ ਪਿੰਡ ਚੱਕ ਬਾਜਾ ਸੀਗਾ ਗਿਆਨੀ ਗੁਰਬਚਨ ਸਿੰਘ ਦਾ, ਤੇ ਇਹਦਾ ਪਿੰਡ ਆ ਜਿਹੜਾ ਉਹ ਗਿੱਦੜਵਾ। ਦੋਨੇ ਹੀ ਆ ਜਿਹੜੇ ਉਹ ਮੁਕਤਸਰ ਜ਼ਿਲ੍ਹੇ ਦੇ ਵਿੱਚ ਪੈਂਦੇ ਆ। ਸੋ ਇੱਕ ਜਥੇਦਾਰ ਗਿਆ ਮੁਕਤਸਰੀਆ ਤਾਂ ਇੱਕ ਜਥੇਦਾਰ ਹੈ ਜਿਹੜਾ ਉਹਦੀ ਆਮਦ ਹੋ ਗਈ ਅਕਾਲ ਤਖਤ। ਗਿਆਨੀ ਹਰਪ੍ਰੀਤ ਸਿੰਘ ਨੂੰ ਐਕਟਿੰਗ ਜਥੇਦਾਰ ਉੱਥੇ ਥਾਪਿਆ ਗਿਆ। ਐਕਟਿੰਗ ਜਥੇਦਾਰ ਦਾ ਮਤਲਬ ਇਹ ਆ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਤੇ ਇਹਨਾਂ ਦੇ ਕੋਲ ਹੈਗੀ ਆ। ਤਾਂ ਨਾਲ ਇਹ ਕਾਰਜਕਾਰੀ ਕੰਮਕਾਰ ਹੈ ਜਿਹੜਾ ਉਹ ਸਾਂਭਣਗੇ ਉੱਥੇ ਜਾ ਕੇ ਅਕਾਲ ਤਖਤ। ਮਤਲਬ ਕਿ ਦੋਹਰੀ ਆ। ਵੈਸੇ ਇੱਕ ਪੱਤਰਕਾਰ ਨੇ ਤੰਜ ਵੀ ਦੱਸਿਆ, ਉਹ ਕਹਿੰਦਾ ਕਿ ਬਾਦਲਾਂ ਨੂੰ ਫਾਇਦਾ, ਕਿਸੇ ਨੇ ਪੁੱਛਿਆ ਫਾਇਦਾ ਕਾਹਦਾ, ਉਹ ਕਹਿੰਦਾ ਇੱਕ ਟੈਲੀਫੋਨ ਹੁਣ ਕੱਟ ਕਰਨਾ ਪਿਆ ਹੈ। ਇਹ ਜਿਹੜੇ ਹਰਪ੍ਰੀਤ ਸਿੰਘ ਜੀ ਆ, ਹਰਪ੍ਰੀਤ ਸਿੰਘ PhD ਕਰ ਰਹੇ ਨੇ ਔਰ PhD ਕਰਦੇ ਪਏ ਆ ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਤੁਲਨਾਤਮਕ ਜੋ ਧਾਰਮਿਕ ਸਿੱਖਿਆਵਾਂ ਉਹਨਾਂ ਦੀ ਤੁਲਨਾ ਜਿਹੜੀ ਆ ਉਹ PhD ਦੇ ਰੂਪ ਦੇ ਵਿੱਚ ਖੋਜ ਕਰਦੇ ਪਏ ਹਨ। ਤਾਂ ਇਹ ਕਾਫੀ ਪੜ੍ਹੇ ਲਿਖੇ ਆ, ਯੰਗ ਵੀ ਆ, ਉਮਰ ਮੇਰੇ ਖਿਆਲ ਦੇ ਨਾਲ 40-45 ਸਾਲ ਹੀ ਹੈ ਇਹਨਾਂ ਦੀ। ਇਹ ਹੁਣ ਦੇਖਣਾ ਹੋਏਗਾ ਕਿ ਉੱਥੇ ਅਕਾਲ ਤਖਤ ਵਾਸਤੇ ਕਿੱਦਾਂ ਦਾ ਕੰਮ ਕਰਦੇ ਆ। ਉਹਦਾ ਜਦੋਂ ਇਹਨਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਸਿੰਘ ਸਾਹਿਬ ਵਜੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀਗਾ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀਗੀ ਕਿ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ। ਪੜ੍ਹੇ ਲਿਖੇ ਆ, ਯੰਗ ਆ, ਪਰ ਇਹਨਾਂ ਨੇ ਵੀ ਜਦੋਂ ਭੁੰਦੜ ਸਾਹਿਬ ਵਾਲੇ ਮਾਮਲੇ ਦੇ ਵਿੱਚ ਆਪਣਾ ਸਟੈਂਡ ਦਿਖਾਇਆ ਤਾਂ ਉੱਥੋਂ ਲੱਗਿਆ ਕਿ ਨਹੀਂ, ਅਸਲ ਦੇ ਵਿੱਚ ਜਥੇਦਾਰ ਜਿਹੜੇ ਆ ਉਹ ਜਥੇਦਾਰ ਨਹੀਂ ਹੈ ਜਿਹੜੇ ਜਥੇਦਾਰ ਚਾਹੀਦੇ ਆ। ਇਹਨਾਂ ਨੇ ਜਿਸ ਤਰੀਕੇ ਨਾਲ ਟੈਲੀਫੋਨ ਤੇ ਤਲਬ ਕਰਕੇ ਜਿਸ ਤਰੀਕੇ ਨਾਲ ਉਹ ਮਾਮਲਾ ਨਿਪਟਾਇਆ ਸੀ ਚੋਣਾਂ ਤੋਂ ਐਨ ਪਹਿਲਾਂ, ਤਾਂ ਉਹ ਇੱਕ ਵਿਵਾਦ ਬਣਿਆ ਸੀਗਾ। ਇੱਥੋਂ ਤੱਕ ਬਣਿਆ ਸੀਗਾ ਕਿ ਗਿਆਨੀ ਗੁਰਬਚਨ ਸਿੰਘ ਨੇ ਆਪ ਕਹਿ ਦਿੱਤਾ ਸੀਗਾ ਕਿ ਇਸ ਮਾਮਲੇ ਨੂੰ ਅਸੀਂ ਫੇਰ ਦੁਬਾਰਾ ਵਿਚਾਰਾਂਗੇ। ਇਹ ਗੱਲ ਵੱਖਰੀ ਆ ਕਿ ਉਹ ਵਿਚਾਰਨ ਤੋਂ ਪਹਿਲਾਂ ਹੀ ਵਿਚਾਰੇ ਦੀ ਛੁੱਟੀ ਹੋ। ਤਾਂ ਇਹ
ਮਾਮਲਾ ਆਪਣੇ ਆਪ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕਾਬਲੀਅਤ ਤੇ ਜਾਂ ਉਹਨਾਂ ਦੀ ਨਿਰਪੱਖਤਾ ਤੇ ਜਾਂ ਉਹਨਾਂ ਦੀ ਆਜ਼ਾਦਾਨਾ ਸੋਚ ਤੇ ਇੱਕ ਸਵਾਲ ਖੜਾ ਕਰਦਾ ਸੀ। ਹੁਣ ਅੱਗੇ ਚੱਲਦੇ ਹਾਂ, ਪਿੱਛੇ ਰਹਿ ਗਿਆ ਐਪੀਸੋਡ ਦੇਖਦੇ ਹਾਂ ਕਿ ਉੱਥੇ ਅਕਾਲ ਤਖ਼ਤ ਸਾਹਿਬ ਤੇ ਜਿੱਥੇ ਸਭ ਦੀਆਂ ਨਿਗਾਹਾਂ ਲੱਗੀਆਂ ਹੋਈਆਂ ਨੇ ਕਿ ਇੱਕ ਐਸਾ ਜਥੇਦਾਰ ਆਵੇ ਜਿਹੜਾ ਇਹਨਾਂ ਸਾਰੇ ਝਗੜੇ ਝੇੜਿਆਂ ਨੂੰ ਸਮੇਟ ਕੇ ਜੋ ਵੀ ਕੌਮ ਦੇ ਹੈ ਔਰ ਇੱਕ ਐਸੀ ਦਮਦਾਰ ਸ਼ਖਸੀਅਤ ਦਾ ਇਹ ਵਿਖਾਵਾ ਕਰੇ ਕਿ ਕੌਮ ਨੂੰ ਰਹਿਨੁਮਾਈ ਵੀ ਮਿਲੇ ਔਰ ਕੌਮ ਜਿਹੜੀ ਕਿ ਬਹੁਤ ਹੱਦ ਤੱਕ ਜਥੇਦਾਰਾਂ ਤੋਂ ਦੁਖੀ ਹੋਈ ਪਈ ਆ ਉਹ ਥੋੜਾ ਜਿਹਾ ਯਕੀਨ ਰੱਖੇ। ਸੋ ਦੇਖਦੇ ਆ ਕਿ ਆਸ ਨੂੰ ਉਮੀਦ ਨੂੰ ਫਲ ਪੈਂਦਾ ਜਾਂ ਫਿਰ ਲੋਕ ਕਹਿਣਗੇ ਕਿ ਇਹਦੇ ਨਾਲ ਤੇ ਯਾਰ ਪਿਛਲਾ ਹੀ ਚੰਗਾ ਸੀ, ਜਿਵੇਂ ਆਮ ਤੌਰ ਤੇ ਹੁੰਦਾ ਪੰਜਾਬ ਦੀ ਪੋਲੀਟੀਕਲ ਸਿਸਟਮ ਦੇ ਵਿੱਚ, ਪੋਲੀਟੀਕਲ ਗੇਮ ਦੇ ਵਿੱਚ ਵੀ ਇਹੋ ਹੀ ਕੁਛ ਹੁੰਦਾ ਕਿ ਪਿਛਲੀ ਸਰਕਾਰ ਨੂੰ ਲੋਕ 2 ਸਾਲਾਂ ਬਾਅਦ ਕਹਿਣ ਲੱਗ ਜਾਂਦੇ ਆ ਯਾਰ ਇਹਦੇ ਬੰਦੇ ਨਾਲੋਂ ਤਾਂ ਨਾ ਉਹ ਪਿਛਲੇ ਸੀ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ। ਮਿੰਟੂ ਜੀ ਵੀ ਕਹਿੰਦੇ ਬੇਅਦਬੀ ਕਾਂਡ ਵਿੱਚ ਫਸਿਆ SSP ਤੇ 3 ਹੋਰ ਪੁਲਿਸ ਅਧਿਕਾਰੀ ਪੁੱਜੇ ਹਾਈ ਕੋਰਟ। ਦੇਖੋ, ਇਹਨਾਂ ਨੇ ਵੀ ਜਾ ਕੇ ਇੱਕੋ ਗੱਲ ਕਹੀ ਆ ਕਿ ਸਾਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ ਹੈਗਾ, CBI ਤੋਂ ਸਾਡੀ ਇਨਵੈਸਟੀਗੇਸ਼ਨ ਹੈ ਜਿਹੜੀ ਕਰਾਈ ਜਾਵੇ। ਵੈਸੇ CBI ਦਾ ਨਾਮ ਲੈਂਦਾ ਤੇ ਉਦਾਂ ਹੀ ਬੰਦੇ ਦਾ ਹਾਸਾ ਨਿਕਲ ਜਾਂਦਾ ਤੇ ਉਧਰ CBI ਨੂੰ CBI ਤੇ ਯਕੀਨ ਨਹੀਂ ਹੈਗਾ। ਉਹਨਾਂ ਦਾ ਆਪਸ ਦੇ ਵਿੱਚ ਖਿਲਾਰਾ ਪਿਆ ਖਾਨਾ ਸਾਹਿਬ ਕਹਿੰਦੇ ਆ ਕਿ ਮੇਰੇ ਤੇ ਝੂਠੀ FIR ਆ, ਇੱਧਰੋਂ ਪੰਜਾਬ ਪੁਲਿਸ ਵਾਲੇ ਰੋਈ ਜਾਂਦੇ ਆ ਕਿ ਸਾਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ, ਪੰਜਾਬ ਪੁਲਿਸ ਝੂਠਾ ਮਾਮਲਾ ਦਰਜ ਕਰਦੀ ਪਈ ਆ। ਇਸ ਮਾਮਲੇ ਦੇ ਵਿੱਚ ਹੁਣ ਗਿਆ ਕਿਤੇ ਸਾਬਕਾ SSP ਆ ਚਰਨਜੀਤ ਸਿੰਘ ਸ਼ਰਮਾ, ਇਸ ਤੋਂ ਇਲਾਵਾ 3 ਹੋਰ ਪੁਲਿਸ ਅਧਿਕਾਰੀ ਆ ਜਿਹੜੇ ਹਾਈ ਕੋਰਟ ਪਹੁੰਚ ਗਏ। ਵੈਸੇ ਤੁਹਾਨੂੰ ਪਤਾ ਹੀ ਇਹਨਾਂ ਦੀਆਂ ਪਟੀਸ਼ਨਾਂ ਪਹਿਲਾਂ ਉੱਥੇ ਪਈਆਂ ਵੀ ਆ, ਉਹਨਾਂ ਤੇ ਸੁਣਵਾਈ ਚੱਲਦੀ ਪਈ ਹੈ ਨਿਰੰਤਰ। ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੋਈ ਹੋਣੀ ਸੀਗੀ ਉਹ ਸਟੇ ਹੋਈ ਵੀ ਆ। ਤਾਂ ਇਸ ਸੂਰਤ ਦੇ ਵਿੱਚ ਇਹਨਾਂ ਦੇ ਕੋਲ ਆਪਸ਼ਨ ਬਚਦਾ ਕਿ ਜੋ ਵੀ ਇਹਨਾਂ ਦੀ ਕੋਈ ਇਸ ਕੇਸ ਦੇ ਨਾਲ ਜੁੜੀ ਕੋਈ ਹੋਰ ਦੁੱਖ ਤਕਲੀਫ ਵਾਲੀ ਗੱਲ ਹੋਵੇ ਤੇ ਉਹ ਜਾ ਕੇ ਸ਼ੇਅਰ ਕਰ ਸਕਦੇ ਕੋਰਟ ਦੇ ਨਾਲ। ਤਾਂ ਇਹਨਾਂ ਨੇ ਹੁਣ ਆਪਣਾ ਦੁੱਖ ਦੱਸਿਆ ਕਿ ਪੰਜਾਬ ਪੁਲਿਸ ਤੇ ਸਾਨੂੰ ਯਕੀਨ ਹੈ ਨਹੀਂਗਾ, ਕਿਰਪਾ ਕਰਕੇ ਸਾਡੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ CBI ਤੋਂ ਕਰਵਾਈ ਜਾਵੇ। ਤਾਂ ਹੁਣ ਇਹ ਵੀ ਇੱਕ ਸੁਣਵਾਈ ਦਾ ਹਿੱਸਾ ਹੋਊਗਾ ਕਿ ਕੀ ਇਹਨਾਂ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਵੱਖਰੇ ਤੌਰ ਤੇ CBI ਨੂੰ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਤਾਂ ਵਾਰ-ਵਾਰ ਜਿਹੜੀ ਗੱਲ ਆਪਾਂ ਕਹਿੰਦੇ ਆਏ ਹਾਂ ਹੁਣ ਤੱਕ ਕਿ ਇਹ ਮਾਮਲਾ ਇੰਨੀਆਂ ਜ਼ਿਆਦੀਆਂ ਪੈਚੀਦਗੀਆਂ 'ਚ ਫਸ ਗਿਆ ਕਿ ਛੇਤੀ ਇੱਥੋਂ ਨਿਕਲਣਾ ਨਹੀਂ। ਮੈਂ ਤੁਹਾਨੂੰ ਕਿਹਾ ਸੀਗਾ ਕਿ ਪਟੀਸ਼ਨਾਂ ਦਰ ਪਟੀਸ਼ਨਾਂ ਇੱਥੇ ਪੈਂਦੀਆਂ ਰਹਿਣੀਆਂ। ਤਾਂ ਹੁਣ ਇੰਨੀਆਂ ਪਟੀਸ਼ਨਾਂ ਪੈ ਗਈਆਂ ਨੇ, ਇੰਨੇ ਨੁਕਤੇ ਹੋ ਗਏ ਆ ਕਿ ਹਾਈ ਕੋਰਟ ਜੇ ਕੱਲਾ ਨੁਕਤਾ ਨਿਬੇੜਦਾ ਵੀ ਗਿਆ ਤੇ ਕਾਫੀ ਲੰਮਾ ਸਮਾਂ ਜਿਹੜਾ ਲੱਗ ਜਾਣਾ ਤੇ ਤਦ ਤੱਕ ਜਿਹੜੀ ਇੱਧਰਲੀ ਜਾਂਚ ਪੜਤਾਲ ਹੈ ਜਿਹੜੀ SIT ਬੈਠੀ ਆ ਤਾਂ ਉਹ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਦੇ ਵਿੱਚ ਰਿਕਾਰਡ ਹੀ ਪੂਰਾ ਕਰੂਗੀ। ਬੰਦਿਆਂ ਤੇ ਕਾਰਵਾਈ ਜਿਹੜੀ ਆ ਹਾਲ ਦੀ ਘੜੀ ਮੁਲਜ਼ਮਾਂ ਤੇ ਕਾਰਵਾਈ ਆ ਜਿਹੜੀ ਉਹ ਹੁੰਦੀ ਜਾਪਦੀ। ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਪਰਾਲੀ ਦੀਆਂ ਘਟਨਾਵਾਂ ਵਿੱਚ ਪੰਜਾਬ ਅੰਦਰ ਕਮੀ ਆਈ। ਚੰਗੀ ਗੱਲ ਹੈ, ਕਮੀ ਰਹਿਣੀ ਚਾਹੀਦੀ ਆ। ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਬੜੇ ਫਖਰ ਦੇ ਨਾਲ ਦੱਸਿਆ ਕਿ 72% ਦੀ ਘਟਨਾਵਾਂ ਐਤਕੀ ਘਟੀਆਂ ਨੇ ਪੰਜਾਬ ਦੇ ਵਿੱਚ। ਮਤਲਬ ਇਹ 20 ਅਕਤੂਬਰ ਇਹਨਾਂ ਨੇ ਰੱਖਿਆ, 20 ਅਕਤੂਬਰ ਦਾ ਇੱਕ ਪੈਮਾਨਾ ਰੱਖਿਆ ਕਿ ਪਿਛਲੇ ਸਾਲ ਦੇ ਮੁਕਾਬਲਤਨ ਇਸ ਦਫਾ 72% ਪਰਾਲੀ ਜਲਾਉਣ ਦੀਆਂ ਘਟਨਾਵਾਂ ਜਿਹੜੀਆਂ ਉਹ ਘੱਟ ਵਾਪਰੀਆਂ ਨੇ। ਤਾਂ 72% ਤਾਂ ਬਹੁਤ ਜ਼ਿਆਦਾ। ਤੇ ਜੇ ਏਦਾਂ ਰਵੇ ਅੰਤ ਤੱਕ ਤੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਪ੍ਰਾਪਤੀ ਆ। ਪਰ ਇਹ ਤਾਰਾਂ ਤੇ ਮਾਰੀ ਜਾਂਦੇ ਆ, ਇਹ ਸੈਂਟਰ ਤੇ ਮਾਰੀ ਜਾਂਦੇ ਆ, ਅਸਲ ਦੇ ਵਿੱਚ ਲੋਕਾਂ ਨੂੰ ਅਸਲੀ ਗੱਲ ਵੀ ਨਹੀਂ ਦੱਸਦੇ। ਕਿਉਂਕਿ ਤੁਹਾਨੂੰ ਪਤਾ ਹੋਣਾ ਕਿ ਇਸ ਦਫਾ ਬੜਾ ਕਰੁੱਤਾ ਮੀਂਹ ਪਿਆ। ਕਰੁੱਤਾ ਮੀਂਹ ਸਾਡੇ ਇੱਥੇ ਪੰਜਾਬੀ ਕਹਿੰਦੇ ਆ ਕਿ ਬੇਮੌਸਮਾ ਮੀਂਹ। ਤਾਂ ਉਹ ਜਿਹੜਾ ਅੰਤ ਦੇ ਵਿੱਚ ਮੌਸਮ ਪਿਆ ਉਹਦੇ ਨਾਲ ਫਸਲਾਂ ਲੇਟ ਹੋ ਗਈਆਂ, ਫਸਲਾਂ ਬਹੁਤ ਜ਼ਿਆਦਾ ਨਮੀ ਬਹੁਤ ਜ਼ਿਆਦਾ ਸੀਗੀ ਤਾਂ ਵਾਢੀ ਜਿਹੜੀ ਉਹ ਲੇਟ ਚੱਲੀ ਆ। ਹਾਲੇ ਤੇ ਫਸਲ ਜਿਹੜੀ ਉਹ ਖੇਤਾਂ 'ਚ ਖਲੋਤੀ ਆ। ਇਹ ਪਹਿਲੇ ਹੀ ਅੰਕੜੇ ਪੇਸ਼ ਕਰੀ ਜਾਂਦੇ ਕਿ 72% ਦੀ ਘੱਟ ਜਲੀ ਆ ਪਰਾਲੀ। 15 ਦਿਨ ਠਹਿਰ ਜੋ ਫੇਰ ਪਤਾ ਲੱਗਣਾ ਹੈ ਕਿ ਇਹ ਤੁਹਾਡੀ 72% ਵਾਲੀ ਸੂਈ ਆ ਜਿਹੜੀ ਉਹ ਹੋਰ ਥਾਂ ਨੂੰ ਜਾਂਦੀ ਆ ਜਾਂ ਸ਼ੁਰੂ ਕਰਦੀ ਥਾਂ ਨੂੰ ਆਉਂਦੀ ਆ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਨਿੱਜੀ ਰੰਜਿਸ਼ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਦੇ ਦੋਸ਼ ਲਾਏ। ਦੇਖੋ, ਇਹ ਮਾਮਲਾ ਹੈਗਾ ਪਟਿਆਲੇ ਜ਼ਿਲ੍ਹੇ ਦਾ। 2 ਸਾਂਢੂ ਸੀਗੇ ਆਪੋ ਵਿੱਚ ਦੀ, ਤਾਂ ਦੋਵਾਂ ਦਾ ਪਲਾਟ ਦਾ ਕੋਈ ਝਗੜਾ ਸੀਗਾ। ਇੱਕ ਨੇ ਇਹ ਦੋਸ਼ ਲਾਇਆ ਕਿ ਮੇਰੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋ ਗਈ ਹੈ। 3 ਗੁਟਕਾ ਸਾਹਿਬ ਤੇ 3
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਟੀਕ ਜਿਹੜੇ ਸਤਿਕਾਰ ਤਹਿਤ ਬਾਅਦ ਦੇ ਵਿੱਚ ਕਮੇਟੀ ਨੇ ਪਹੁੰਚਾਇਆ ਗੁਰਦੁਆਰੇ ਦੇ ਵਿੱਚ, ਉਹ ਕਹਿੰਦਾ ਕਿ ਚੋਰੀ ਹੋ ਗਿਆ। ਔਰ ਚੋਰੀ ਦਾ ਉਹਨੇ ਇਲਜ਼ਾਮ ਲਾਉਣਾ ਸੀਗਾ ਆਪਣੇ ਸਾਡੂ ਤੇ, ਜਿਹਦੇ ਨਾਲ ਉਹਦਾ ਪਲਾਟ ਦਾ ਰੌਲਾ ਚੱਲਦਾ ਸੀ। ਔਰ ਕਮਾਲ ਦੀ ਗੱਲ ਇਹ ਆ ਕਿ ਇਹਨੇ ਆਪਣੇ ਘਰ ਦੇ ਵਿੱਚ ਹੀ ਇੱਕ ਨਿੱਕਾ ਜਿਹਾ ਗੁਰਦੁਆਰਾ ਬਣਾ ਕੇ ਉੱਥੇ ਇਹ ਸਾਰੀਆਂ ਧਾਰਮਿਕ ਗ੍ਰੰਥ ਜਾਂ ਇਹ ਧਾਰਮਿਕ ਪੋਥੀਆਂ ਰੱਖੀਆਂ ਹੋਈਆਂ। ਤਾਂ ਫਿਰ ਇਹਨੇ ਜਾ ਕੇ ਇੱਕ ਸ਼ਿਕਾਇਤ ਜਿਹੜੀ ਸੀਗੀ ਉਹ ਭੇਜ ਦਿੱਤੀ ਅਕਾਲ ਤਖਤ ਤੇ। ਤਾਂ ਜਦੋਂ ਅਕਾਲ ਤਖਤ ਤੇ ਸ਼ਿਕਾਇਤ ਆਈ ਤਾਂ ਉਹਨਾਂ ਨੇ ਜਾ ਕੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ, ਪੁੱਛਗਿੱਛ ਕੀਤੀ ਕਿ ਹਾਂ ਭਾਈ ਕੀ ਚੱਕਰ ਆ। ਤੇ ਇਹ ਗੱਲ ਸਾਹਮਣੇ ਆ ਗਈ ਕਿ ਅਸਲ ਦੇ ਵਿੱਚ ਇਸ ਬੰਦੇ ਦਾ ਮੰਤਵ ਇਹ ਸੀਗਾ ਕਿ ਇਹਨਾਂ ਧਾਰਮਿਕ ਗ੍ਰੰਥਾਂ ਦੀ ਚੋਰੀ ਦਾ ਇਲਜ਼ਾਮ ਹੈ ਜਿਹੜਾ ਉਹ ਆਪਣੇ ਸਾਡੂ ਤੇ ਲਾ ਦੇਵੇ। ਸਾਡੂ ਹੈ ਜਿਹੜਾ ਸਮਾਜਿਕ ਤੌਰ ਤੇ ਔਰ ਆਰਥਿਕ ਤੌਰ ਤੇ ਲੁੱਟਿਆ ਪੁੱਟਿਆ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਪਲਾਟ ਦਾ ਰੌਲਾ ਉਹ ਜਿੱਤ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜਾ ਬੰਦਾ ਇਹ ਆਸਥਾ ਰੱਖਦਾ ਤੇ ਗੁਰੂ ਸਾਹਿਬ ਦੀ ਬੀੜ ਜਿਹੜੀ ਆ ਉਹ ਆਪਣੇ ਘਰ ਦੇ ਵਿੱਚ ਸਿਰੋਪਤ ਕਰਦਾ, ਫਿਰ ਗੁਰਦੁਆਰਾ ਟਾਈਪ ਬਣਾਉਂਦਾ ਔਰ ਉੱਥੇ ਹੋਰ ਵੀ ਧਾਰਮਿਕ ਸਮੱਗਰੀ ਰੱਖਦਾ, ਤਾਂ ਉਹ ਬੰਦਾ ਨਿੱਜੀ ਕਿੜ ਕੱਢਣ ਵਾਸਤੇ ਕਿਸ ਪੱਧਰ ਤੇ ਚਲੇ ਗਿਆ ਕਿ ਆਪਣੇ ਗੁਰੂ ਨੇ ਦਾਅ ਤੇ ਲਾ ਦਿੱਤਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਦਰਸਾਉਂਦੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਕਟਵਰਤੀ ਸਮਾਂ ਨਹੀਂ, ਜਿਹੜਾ ਆਪਾਂ ਦੂਰਗਾਮੀ ਸਮਾਂ ਕਹਿ ਲਈਏ, ਤਾਂ ਦੂਰਗਾਮੀ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਜਿਹੜੀਆਂ ਉਹ ਮੇਰੇ ਖਿਆਲ ਦੇ ਨਾਲ ਰੁਕਣਗੀਆਂ ਨਹੀਂ। ਰੁਕਣਗੀਆਂ ਇਸ ਕਰਕੇ ਨਹੀਂ ਕਿਉਂਕਿ ਜਿਹਨੇ ਖਿੱਚ ਉਤਾਰਨੀ ਹੁੰਦੀ ਹੈ ਤਾਂ ਉਹ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰ ਦਿੰਦਾ, ਜਿਹਨੇ ਰੰਜਿਸ਼ ਕੱਢਣੀ ਹੁੰਦੀ ਆ ਉਹ ਤਾਂ ਚੱਕ ਕੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰ ਦਿੰਦਾ। ਇਹ ਇਹੋ ਜਿਹਾ ਬੰਦਾ ਜਿਹਦਾ ਕਿ ਪਲਾਟ ਦਾ ਰੌਲਾ ਤੇ ਜਿਹੜਾ ਖੁਦ ਨੂੰ ਢੋਂਗੀ ਦੇ ਤੌਰ ਤੇ ਪੇਸ਼ ਕਰਦਾ ਕਿ ਮੈਂ ਗੁਰੂ ਸਾਹਿਬ ਦੇ ਵਿੱਚ ਬਹੁਤ ਵੱਡੀ ਆਸਥਾ ਰੱਖਦਾ, ਉਹਨੂੰ ਫਸਾਉਣ ਵਾਸਤੇ ਜਿਹੜਾ ਉਹਦਾ ਰਕੀਬ ਆ ਉਹਨੂੰ ਫਸਾਉਣ ਵਾਸਤੇ ਏਦਾਂ ਦੀ ਖੇਡ ਖੇਡਦਾ ਪਿਆ। ਇਹਦਾ ਮਤਲਬ ਇਹੋ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਰੋਕਣ ਵਾਸਤੇ ਸਖਤ ਕਦਮ ਚੁੱਕਣੇ ਚਾਹੀਦੇ। ਔਰ ਜਿਹੜੇ ਬੰਦੇ ਇਸ ਤਰ੍ਹਾਂ ਜਾ ਕੇ ਧਾਰਮਿਕ ਗ੍ਰੰਥ ਆਪਣੇ ਘਰਾਂ 'ਚ ਸਜਾ ਲੈਂਦੇ ਆ ਜਾਂ ਘਰਾਂ 'ਚ ਜਾ ਕੇ ਰੱਖ ਲੈਂਦੇ ਆ ਤੇ ਫਿਰ ਮਰਿਆਦਾ ਵੀ ਪੂਰੀ ਨਹੀਂ ਨਿਭਾਉਂਦੇ, ਉਹਨਾਂ ਨੂੰ ਕਿੱਦਾਂ ਰੋਕਣਾ ਇਹ ਸੋਚਣ ਵਿਚਾਰਨ ਦਾ ਵਿਸ਼ਾ। ਪਰ ਜਿਨ੍ਹਾਂ ਨੇ ਸੋਚਣਾ ਵਿਚਾਰਨਾ ਹਾਲ ਦੀ ਘੜੀ ਉਹ ਇੱਕ ਬਹੁਤ ਵੱਡਾ ਘਰ ਆ ਉਹਦੇ ਬਾਰੇ ਸੋਚਦੇ ਵਿਚਾਰਦੇ ਆ ਕਿ ਘਰ ਕਿੱਦਾਂ ਬਚੂਗਾ। ਜੀ 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 ਤੇ ਬਹੁਤ ਬਹੁਤ ਜਿਹੜਾ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਜਿਹੜਾ ਆ ਉਹ ਸਮਾਪਤ ਹੁੰਦਾ ਆ। ਤੇ ਇੱਕ ਵਾਰੀ ਫਿਰ ਜਾਣ ਤੋਂ ਪਹਿਲਾਂ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਇਲੈਕਸ਼ਨਜ਼ ਦੇ ਲਈ ਵੋਟ ਰਜਿਸਟਰ ਕਰਨ ਦੇ ਲਈ ਅੱਜ ਅਖੀਰਲਾ ਦਿਨ ਹੈਗਾ ਆ। ਤੁਸੀਂ ਜਿਹੜੀ ਆ ਵੈਬਸਾਈਟ ਆ ਕੈਲੀਫੋਰਨੀਆ ਦੇ ਸਰਕਾਰ ਦੀ registertovote.ca.gov ਦੇ ਉੱਤੇ ਜਾ ਕੇ ਆਪਣੀ ਵੋਟ ਰਜਿਸਟਰ ਕਰ ਸਕਦੇ ਹੋ। ਤੁਸੀਂ US ਦੇ ਸਿਟੀਜ਼ਨ ਹੋਣੇ ਚਾਹੀਦੇ ਹੋ, 18 ਸਾਲ ਤੋਂ ਉੱਤੇ ਤੁਹਾਡੀ ਜਿਹੜੀ ਆ ਉਹ ਉਮਰ ਹੋਣੀ ਚਾਹੀਦੀ ਹੈ। 16-17 ਸਾਲ ਵਾਲੇ ਵੀ ਕਰ ਸਕਦੇ ਨੇ, ਪ੍ਰੋਵੀਜ਼ਨਲ ਵੋਟ ਆਈ ਥਿੰਕ ਉਹਨਾਂ ਦੀ ਬਣਦੀ ਆ। ਸੋ ਰਜਿਸਟਰ ਟੂ ਵੋਟ ਗੂਗਲ ਦੇ ਉੱਤੇ ਜਾ ਕੇ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕੈਲੀਫੋਰਨੀਆ ਵੋਟਰ ਰਜਿਸਟ੍ਰੇਸ਼ਨ ਸਰਚ ਕਰੋ। ਅੱਜ ਅਖੀਰਲਾ ਦਿਨ ਹੈਗਾ ਆ ਵੋਟ ਰਜਿਸਟਰ ਕਰਨ ਦਾ। ਜਿਸ ਨੇ ਵੀ 6 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਹਿੱਸਾ ਲੈਣਾ ਆ ਤੇ ਜੇ ਤੁਸੀਂ ਉਸ ਤੋਂ ਬਾਅਦ ਵਾਲੀਆਂ ਇਲੈਕਸ਼ਨਸ ਦੇ ਵਿੱਚ ਵੀ ਜਿਹੜਾ ਉਹ ਤੁਸੀਂ ਆਟੋਮੈਟਿਕਲੀ ਜਿਹੜਾ ਫਿਰ ਉਹ ਤੁਸੀਂ ਹਿੱਸਾ ਲੈ ਸਕਿਆ ਕਰੋਗੇ। ਪਰ ਇਸ ਇਲੈਕਸ਼ਨ ਸਾਈਕਲ ਦੇ ਲਈ ਅੱਜ ਦਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਅਖੀਰਲਾ ਦਿਨ ਹੈਗਾ ਵੋਟ ਰਜਿਸਟਰ ਕਰਨ ਦੇ ਲਈ। ਹਰ ਇੱਕ ਸੂਬੇ ਦੇ ਵੱਖੋ ਵੱਖਰੇ ਦਿਨ ਹੁੰਦੇ ਆ। ਸੋ ਜੇ ਤੁਸੀਂ ਹੋਰ ਸੂਬਿਆਂ ਦੇ ਵਿੱਚ ਰਹਿੰਦੇ ਹੋ ਤਾਂ ਪਲੀਜ਼ ਤੁਸੀਂ ਉਸ ਦੇ ਮੁਤਾਬਕ ਆਪਣੇ ਜਿਹੜੀਆਂ ਤਰੀਕਾਂ ਆ ਉਸ ਦਾ ਪਤਾ ਕਰ ਸਕਦੇ ਹੋ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno